अस्सलाम वालेकुम। बड़े दिनों बाद असी फिर हाज़र हाँ एक मुशायरे ते। अज का मुशायरा हैगा जी जानवरों के नाम पे। बकरी, मझ, मगरमच्छ, कबूतर, चील यानी चरिंद परिंद, हशरात, जानवर। हशरात एक ज़रूरी ऐलान सुने। यार जरा शाहद नहीं अपना साडा जिहड़ा गैटअप वाला मेकअप मैन शाहद, उहदे को ना तू किस टाइम ना कोई वाकया सुनना पुराना पॉलिटिक्स के भी याहिया दौर च की होया सी, ज़िया दौर च की होया सी। उस्ताद तेनू इंज सुनाएगा जिवें ना यानी ज़िया दी ते पंडित नेहरू दी अगर गल हो रही ना ते तीजा ए सी विच तेनू इंज सुनाएगा। कसम मैनू याद आ गया बई नाज़रीन तौबा इंज दा तुसीं नहीं किस दिन ना ਉਹਨੂੰ ਦੱਸਾਂਗੇ नहीं कि रिकॉर्डिंग कर रहे हैं, कैमरे लावांगे हिडन कैमरे ला के ना तो ਉਹਨੂੰ मैं ये छेड़ना कि यार ਇਹ ਜਿਹੜਾ ना इमरान खान या मतलब ਜਿਹੜਾ सदर याहिया सी ਉਹ ना ਬੰਦਾ ਇੰਜ ਸੀ ਤੇ ਇੰਜ ਸੀ। ਉਹਨੇ ਕਹਿਣਾ ਭੈਣ ਤੁਹਾਨੂੰ ਮੈਂ ਦੱਸਦਾ। ਉਹਨੇ ਸ਼ੁਰੂ ਹੋਏ ਨਾ ਯਾਰ ਹਰ ਗੱਲ ਉਹਨੂੰ ਮੈਂ ਲਾਹੌਰ ਲੈ ਗਿਆ ਤੇ ਰਸਤੇ 'ਚ ਮੈਨੂੰ ਕੀ ਕਹਿ ਰਿਹਾ ਹੁਣ ਸਫ਼ਰ ਨਹੀਂ ਲੰਘ ਰਿਹਾ ਸੀ ਦੋਵੇਂ ਤੇ ਮੈਂ ਉਹਨੂੰ ਛੇੜਿਆ। ਮੈਂ ਕਿਹਾ ਯਾਰ ਇਹ ਬੰਗਲਾਦੇਸ਼ ਜਿਹੜਾ ਹੈ ਪਹਿਲੇ ਪਾਕਿਸਤਾਨ ਦਾ ਹਿੱਸਾ ਸੀ, ਇਹ ਕਿੱਦਾਂ ਚਲਾ ਗਿਆ ਉੱਥੇ। ਤੇ ਹੁਣ ਨਾ ਉਹ ਸੀਟ ਛੱਡ ਕੇ ਨਾ ਪਿੱਛੇ ਪਹਿਲੇ ਰਾਹ ਨਾ ਬੇਟਾ ਸੀਟ ਛੱਡ ਕੇ ਗੱਡੀ ਦੀ ਦੋਵਾਂ ਸੀਟਾਂ ਦੇ ਅੱਗੇ ਕਰਕੇ ਨਾ ਕਹਿੰਦਾ ਮੈਂ ਦੱਸਦਾ। ਮੈਂ ਕਿਹਾ ਹਾਂ ਦੱਸ। याहिया ਜਿਹੜਾ ਸੀ ਨਾ ਜੀ, ਹੁਣ ਮੈਂ ਡਰਾਈਵ ਕਰ ਰਿਹਾ ਤੇ ਮੇਰੇ ਸਾਜੀ याहिया ਜਿਹੜਾ ਸੀ ਨਾ ਉਹ ਕੋਈ ਏਡਾ ਅੱਛਾ ਬੰਦਾ ਨਹੀਂ ਸੀ। ਲੈ ਸ਼ਰਾਬ ਵੀ ਪੀਂਦਾ ਸੀ। ਤੇ ਮੈਂ ਹੁਣ ਡਰਾਈਵ ਮੈਂ ਕਿਹਾ ਅੱਛਾ। ਤੇ ਹੁਣ ਉਹਨੇ ਮੈਨੂੰ ਦੱਸਿਆ ਵੀ ਬੰਗਲਾਦੇਸ਼ ਲਹਿਦਾ ਕਿੱਦਾਂ ਆ। ਉਸਤਾਦ ਜੀ ਉਹਨੇ ਇੱਕ ਅੱਛਾ ਨੌਲੇਜ ਉਹਦੇ ਕੋਲ ਹੈਗਾ ਲੇਕਿਨ ਅੱਗੋਂ ਔਲਫੌਲ ਆ। ਔਲਫੌਲ ਤੋਂ ਮੁਰਾਦ ਇਹ ਕਿ ਉਹਨੂੰ ਦੱਸਣਾ ਨਹੀਂ, ਉਹਦਾ ਦੱਸਦਾ ਇੰਝ ਆ ਕਿ ਅਗਲਾ ਬੰਦਾ ਕਹਿੰਦਾ ਚੱਲ ਯਾਰ। ਮਤਲਬ ਉਹਨੇ ਤੈਨੂੰ ਦੱਸਣਾ ਨਾ ਕਿ ਨਵਾਜ਼ ਸ਼ਰੀਫ ਸਾਹਿਬ ਜਦੋਂ ਅਮਰੀਕਾ ਗਏ ਤੇ ਕਲਿੰਟਨ ਜਾਂ ਕੋਈ ਵੀ ਸਦਰ ਸੀ ਉਹਦੇ ਨਾਲ ਮੁਲਾਕਾਤ ਹੋਈ ਤੇ ਹੁਣ ਉਹਨੇ ਤੈਨੂੰ ਦੱਸਣਾ ਕਿੱਦਾਂ। ਉਹਨੇ ਦੱਸਣਾ ਜਦੋਂ ਨਵਾਜ਼ ਸ਼ਰੀਫ ਸਾਹਿਬ ਗਏ ਸੀ ਨਾ ਕਲਿੰਟਨ ਕੋਲ, ਕਲਿੰਟਨ ਨੇ ਕਿਹਾ ਬਹਿ। ਨਵਾਜ਼ ਸ਼ਰੀਫ ਸਾਹਿਬ ਨੇ ਕਿਹਾ ਕਿ ਬਹਿ ਤਾਂ ਮੈਂ ਜਾਣਾ ਲੇਕਿਨ ਮੈਂ ਜਿਸ ਕੰਮ ਹੈ ਉਹ ਵੀ ਕਰ ਲੈਂਦੇ ਹਾਂ ਬਹਿ। ਯਾਨੀ ਉਹ ਉਸ ਸਟਾਈਲ ਨਾਲ ਗੱਲ ਸੁਣਾਏਗਾ ਤੁਹਾਨੂੰ ਕਿ ਜਿਵੇਂ ਨਾ ਮਤਲਬ ਇਹਨੇ ਇਕੱਲੀ ਅੱਛਾ ਫਿਰ ਉਹਨਾਂ ਦੀ ਸੋਚ ਵੀ ਦੱਸੇਗਾ। ਇੱਕ ਤਾਂ ਨਾ ਇੱਕ ਬੰਦਾ ਬਿਆਨ ਕਰ ਦਿੰਦਾ ਗੱਲ, ਮਤਲਬ ਕਿਸੇ ਦਾ ਬਿਆਨ ਆ ਗਿਆ ਤੇ ਪਤਾ ਲੱਗ ਗਿਆ ਭਾਵੇਂ 50 ਸਾਲ ਪੁਰਾਣੀ ਗੱਲ ਆ ਤੁਸੀਂ ਕੱਢ ਲਓ ਜੀ ਉਹਨਾਂ ਨੇ ਇਹ ਗੱਲ ਕਹੀ ਸੀ। ਨਹੀਂ ਕਹੀ ਨਹੀਂ, ਉਹਨੇ ਇਹ ਵੀ ਦੱਸਣੀ ਆ ਬਾਮਾ ਨੇ ਸੋਚਿਆ ਜੇ ਇਹਨੂੰ ਮੈਂ ਇੱਦਾਂ ਕਵਾਂ ਵੀ ਇਹ ਤੈਨੂੰ ਕਿੱਦਾਂ ਪਤਾ ਲੱਗਾ ਵੀ ਬਾਮਾ ਨੇ ਸੋਚਿਆ ਉਹ ਵੀ ਉਹਨੂੰ ਪਤਾ ਯਾਨੀ ਬਾਮਾ ਨੇ ਕਿਹਾ ਨਹੀਂ ਹਲੇ ਦਿਲ ਦੀਆਂ ਜਾਣਦਾ। ਹਾਂ ਉਹ ਯਾਰ ਉਹ ਐਸਾ ਕਰੈਕਟਰ ਆ। ਉਹਨੂੰ ਮੈਂ ਕਿਹਾ ਯਾਰ ਕਹਿੰਦਾ ਬੇਨਜ਼ੀਰ ਮੁਹਤਰਮਾ ਜਿਹੜੇ ਨੇ ਨਾ ਸ਼ਹੀਦ ਹੋਏ ਨਾ ਇਹਨਾਂ ਨੂੰ ਗੋਲੀ ਨਹੀਂ ਸੀ ਵੱਜੀ ਇੱਥੇ ਬੈਠਾ ਉਦਣ। ਮੈਂ ਕਿਹਾ ਫਿਰ ਨਹੀਂ ਗੋਲੀ ਨਹੀਂ ਸੀ ਵੱਜੀ। ਤੇ ਮੈਂ ਕਿਹਾ ਜਿਹੜੀ ਆਵਾਜ਼ ਆਈ ਸੀ ਉਹ ਸਿਰਫ ਫੈਰ ਸੀ ਹਵਾਈ। ਤੇ ਮੈਂ ਕਿਹਾ ਕੀ ਹੋਇਆ ਸੀ ਫਿਰ। ਉਹ ਕਹਿੰਦੇ ਕੋਈ ਗੱਡੀ ਦੀ ਕੋਈ ਚੀਜ਼ ਵੱਜੀ, ਕੀ ਉਹਨੂੰ ਕਹਿੰਦੇ ਲੀਵਰ ਵੱਜਾ ਕੋਈ। ਨਹੀਂ ਲੀਵਰ ਨਹੀਂ ਵੱਜਾ। ਮੈਂ ਕਿਹਾ ਫਿਰ ਕੀ ਮਾਰਿਆ, ਮਤਲਬ ਉਹਨਾਂ ਦੇ ਸਿਰ 'ਚ ਕੋਈ ਚੀਜ਼ ਵੱਜੀ, ਕੀ ਮਾਰਿਆ। ਥੋੜੀ ਮਾਰੀ। ਲੈ ਥੋੜੀ ਕਾ ਤੋਂ ਮਾਰੀ ਕੇਲੇ ਬਾਹਰ ਸੀ ਸਿਰ 'ਚੋਂ ਥੋੜੀ ਕਾ ਤੋਂ ਕਹਿੰਦਾ ਥੋੜੀ ਮਾਰੀ। ਤੇ ਮੈਂ ਹੁਣ ਨਾ ਬੜੀ ਮੁਸ਼ਕਿਲ ਹਾਸਾ ਰੋਕ ਕੇ ਨਾ ਮੈਂ ਕਿਹਾ ਯਾਰ ਥੋੜੀ ਕਿੱਥੋਂ ਆਈ ਗੱਡੀ 'ਚ। ਬੁਲਟ ਪ੍ਰੂਫ ਗੱਡੀ ਹੈ, ਕਰੋੜਾਂ ਦੀ ਗੱਡੀ ਉਹਦੇ ਥੋੜੀ ਮਾਰੀ ਸੀ। ਤੇ ਕਨਫਰਮ ਏਦਾਂ ਵਾ ਕਿ ਜਿਵੇਂ ਨਾ ਹਰ ਸ਼ੈ ਉਹਨੇ ਵੇਖੀ ਆ। ਸਹੀ ਗੱਲ, ਕੱਖ ਨਹੀਂ ਉਹਨੂੰ ਪਤਾ। ਕਹਿੰਦਾ ਬੰਗਲਾਦੇਸ਼ ਦਾ ਇੱਕ ਬੰਦਾ ਸੀ ਉਹ ਗੱਦਾਰ ਸੀ। याहिया ਜਿਹੜਾ ਸੀ ਨਾ याहिया ਇਹਨੇ ਇੱਦਾਂ ਕੀਤਾ ਉਹਨੇ ਇੱਦਾਂ ਕੀਤਾ। ਫਿਰ ਉਹ ਇਲੈਕਸ਼ਨ ਜਿੱਤ ਗਿਆ। ਫਿਰ ਭੁੱਟੋ ਨੂੰ ਵਜ਼ੀਰ ਆਜ਼ਮ ਬਣਾ ਤਾ ਉਹਨਾਂ ਨੇ। ਤੇ ਉਹਦਾ ਨਾਂ ਪਤਾ ਨਹੀਂ ਕੀ ਲੈਂਦਾ ਸੀ, ਬੰਗਲਾਦੇਸ਼ ਦਾ ਸੀ ਕੋਈ। ਉਹਨੂੰ ਫਿਰ ਫੈਸਲਾਬਾਦ ਜੇਲ੍ਹ 'ਚ ਉਹਨਾਂ ਨੇ ਬੰਦ ਕਰਤਾ। ਉਹ ਭੁੱਟੋ ਨੂੰ ਵਜ਼ੀਰ ਆਜ਼ਮ ਬਣਾ ਤਾ। ਫਿਰ ਕਹਿੰਦਾ ਉਹਨੇ ਜੇਲ੍ਹ 'ਚ ਹਿਸਾਬ ਲਾਇਆ ਕਿ ਬਾਹਰ ਆ ਕੇ ਮੈਂ ਕੀ ਕਰਨਾ। ਮੈਂ ਕਿਹਾ ਅੱਛਾ। ਫਿਰ ਕਹਿੰਦਾ ਬਾਹਰ ਆਇਆ, ਬਾਹਰ ਆ ਕੇ ਉਹ ਬੰਗਲਾਦੇਸ਼ ਗਿਆ। ਉੱਥੇ ਉਹਨੇ ਤਹਿਰੀਕ ਚਲਾਈ ਗਈ ਜੀ ਪਾਕਿਸਤਾਨੀਆਂ ਨੇ ਸਾਡਾ ਨਾਮ ਸਹੀ ਨਹੀਂ ਕੀਤਾ। ਉਹਨੇ ਇੰਡੀਆ ਦੀ ਫੌਜ ਬੁਲਾ ਲਈ ਉੱਥੇ ਬੰਗਲਾਦੇਸ਼ 'ਚ। ਇਹ ਹੋ ਗਿਆ ਫਲਾਂ ਹੋ ਗਿਆ ਇੱਦਾਂ ਕਰਕੇ ਨਾ ਉਹਨੇ
ਉਹਨੇ ਇੰਡੀਆ ਦੀ ਫੌਜ, ਉਹਨੇ ਫੋਨ ਕੀਤਾ, ਉਹਨੇ ਕਿ ਆਪਣੀ ਫੌਜ ਭੇਜੋ। ਯਾਨੀ ਉਹਨੂੰ ਇਹ ਵੀ ਪਤਾ ਕਿ ਉਹਨੇ ਫੋਨ ਕੀਤਾ, ਸਾਰਾ ਕੁਝ। ਹਾਂਜੀ। ਫਿਰ ਕਹਿੰਦਾ ਇੱਕ ਫੋਨ ਆਇਆ, ਉਹਦੇ ਘਰ ਇੱਕ ਬੰਦਾ ਗਿਆ, ਬੰਗਲਾਦੇਸ਼ ਜਿਹੜਾ ਬੰਦਾ ਸੀ ਨਾ, ਉਹਦੇ ਘਰ ਇੱਕ ਬੰਦਾ ਗਿਆ। ਉਹਨੇ ਕਿਹਾ ਤੂੰ ਗੱਦਾਰੀ ਕੀਤੀ ਪਾਕਿਸਤਾਨ ਨਾਲ ਤੇ ਤੈਨੂੰ ਦੀ ਸਜ਼ਾ ਭੁਗਤਣੀ ਪਏਗੀ। ਤੇ ਅੱਗੋਂ ਉਸ ਬੰਦੇ ਨੇ ਕਿਹਾ ਉਹ ਚੱਲ ਓਏ ਨਿਕਲ ਇੰਝ ਹੀ ਕਹਿੰਦਾ। ਉਹਨੇ ਕਿਹਾ ਚੱਲ ਓਏ ਆਪਣਾ ਰਾਹ ਨਾਪ ਚੱਲ। ਉਹਨੇ ਕਿਹਾ ਲੈ ਤੈਨੂੰ ਮੈਂ ਰਾਤ ਨੂੰ ਦੱਸਾਂਗਾ। ਰਾਤ ਨੂੰ ਗਿਆ ਵਾ, ਉਹਨੇ ਭਾਜੀ 2-3 ਉਹਨਾਂ ਦੀਆਂ ਉਹ ਜਿਹੜੀਆਂ ਕੁੜੀਆਂ ਬੱਚੀਆਂ ਸੀ ਉਹ ਵੀ ਮਾਰਤੀਆਂ, ਉਸ ਬੰਦੇ ਨੂੰ ਵੀ ਮਾਰਤਾ, ਸਾਰਾ ਕੁਛ ਉਹਨੇ ਮਾਰ ਦਿੱਤਾ। ਮਤਲਬ ਉਹਨਾਂ ਨੂੰ ਮਾਰਤਾ ਕਿ ਗਦਾਰ ਨੇ ਮਾਰ ਕੇ ਉਹਨੇ ਕੀਤਾ ਯਾਈਏ ਨੂੰ ਫੋਨ, ਯਾਈਏ ਨੂੰ ਸਦਰ ਜਿਹੜਾ ਯਾਈਏ ਨੂੰ ਉਹਨੇ ਫੋਨ ਕੀਤਾ। ਉਹਨੇ ਕਿਹਾ ਮੈਂ ਮਾਰਤਾ ਹੀ, ਫੌਜ ਭੇਜ ਦੇ ਇੱਧਰ। ਯਾਈਏ ਨੇ ਇੱਧਰੋਂ ਸੁਣੀ, ਇੱਧਰੋਂ ਕੱਢਤੀ। ਉਹਨੇ ਭਾਰ ਹੀ ਨਹੀਂ ਲਿਆ। ਉਹਨੂੰ ਵੀ ਫਿਰ ਉਹਨਾਂ ਨੇ ਫੜ ਕੇ, ਕਿਉਂਕਿ ਉਹਨੇ ਮਾਰਿਆ ਸੀ, ਉਹਨੂੰ ਵੀ ਸਜ਼ਾਏ ਮੌਤ ਦੇ ਦਿੱਤੀ। ਯਾਰ ਬਈ ਮੇਰਾ ਐਡਾ ਮਜ਼ੇਦਾਰ ਸਫ਼ਰ ਲੰਘਿਆ ਨਾ ਯਾਰ, ਯਕੀਨ ਕਰ। ਲਓ ਜੀ ਨਾਜ਼ਰੀਨ, ਕਿਸ ਦਿਨ ਨਾ ਤੁਹਾਨੂੰ ਬਹਾ ਕੇ ਨਾ ਤੇ ਮੈਂ ਸੁਣਾਉਣਾ, ਤੁਸੀਂ ਸਿਰਫ ਮਜ਼ਾ ਲੈਣਾ ਕਿ ਉਹ ਕਰੈਕਟਰ ਕਹਿ ਕੀ ਰਿਹਾ ਵਾ ਤੇ ਸੁਣਾ ਕਿੱਦਾਂ ਰਿਹਾ ਗੱਲ। ਯਾਰ ਉਹ ਗੱਲਾਂ ਦੱਸੇਗਾ ਕਿ ਵੀ ਇਮਰਾਨ ਖਾਨ, ਜਦੋਂ ਇਮਰਾਨ ਖਾਨ ਗਿਆ ਨਾ, ਜਦੋਂ ਇਮਰਾਨ ਖਾਨ ਬੇਨਜ਼ੀਰ ਨੂੰ ਮਿਲਿਆ, ਕਿਉਂਕਿ ਇੱਕੋ ਯੂਨੀਵਰਸਿਟੀ ਤੇ ਪੜ੍ਹੇ ਆ। ਕਹਿੰਦਾ ਹਾਂਜੀ। ਜਦੋਂ ਇਮਰਾਨ ਖਾਨ ਬੇਨਜ਼ੀਰ ਨੂੰ ਕਹਿੰਦਾ ਬੇਨਜ਼ੀਰ ਦੇ ਦਿਲ 'ਚ ਆਇਆ ਕਿ ਇਹ ਕਿੱਧਰ ਆਇਆ, ਬਈ ਤੈਨੂੰ ਕਿੱਦਾਂ ਪਤਾ ਬੇਨਜ਼ੀਰ ਦੇ ਦਿਲ 'ਚ ਆਇਆ ਕਿੱਧਰ ਆਇਆ? ਆਹੋ ਪੂਰਾ ਬਣਾ ਕੇ, ਆਹੋ ਵੀ ਤੈਨੂੰ ਕਿੱਦਾਂ ਪਤਾ? ਉਹਨੇ ਮੂੰਹ ਵੀ ਨਹੀਂ ਕੱਢਿਆ, ਕਿਤੇ ਬਿਆਨ ਵੀ ਨਹੀਂ ਦਿੱਤਾ, ਕੁਛ ਵੀ ਨਹੀਂ ਕੀਤਾ, ਤੈਨੂੰ ਕਿੱਦਾਂ ਪਤਾ ਲੱਗ ਗਿਆ? ਐਸਾ ਕਰੈਕਟਰ। ਅੱਛਾ, ਇੱਦਾਂ ਦੇ ਕਰੈਕਟਰ ਜਦੋਂ ਬੁੱਢੇ ਹੋ ਜਾਂਦੇ ਨਾ, ਬਹੁਤ ਬੁਰਾ ਹਾਲ ਹੁੰਦਾ ਇਹਨਾਂ ਦਾ ਘਰਾਂ ਦੇ ਵਿੱਚ, ਜਦੋਂ ਦਾਦੇ ਬਣ ਜਾਂਦੇ ਨੇ। ਸਾਡੇ ਉਸਤਾਦ ਜੀ ਨਾ ਫੈਮਿਲੀ 'ਚ ਇੱਕ ਬਜ਼ੁਰਗ ਸੀਗੇ, ਮੈਨੂੰ ਨਾ ਅੱਬੂ ਜੀ ਨੇ ਦੱਸਿਆ ਕਿ ਪੁਰਾਣੇ ਵਕਤਾਂ ਦੀ ਗੱਲ ਆ, ਉਹਨਾਂ ਦੀ ਉਮਰ ਸੀਗੀ 76 ਸਾਲ, ਕਿ ਉਦੋਂ ਨਾ ਦਿਹਾੜੀ ਬੰਦੇ ਦੀ ਨਾ 1 ਰੁਪਈਆ ਹੁੰਦੀ ਸੀਗੀ। ਅਤੇ ਜਦੋਂ ਬੰਦਾ ਮਜ਼ਦੂਰੀ ਕਰੇ ਪਰ ਡੇ 1 ਰੁਪਈਆ ਦਿਹਾੜੀ ਸੀਗੀ। ਕਿ ਉਹ ਬਜ਼ੁਰਗ ਨਾ ਮੇਰੇ ਬੂ ਨਾਨਾ ਹੀ ਸੀਗੇ। ਉਹ ਨਾਨਾ ਹੀ ਚੱਲੇ ਸਵੇਰੇ ਸਵੇਰੇ ਕੰਮ 'ਤੇ, ਅਤੇ ਉਹਨੂੰ ਰਾਹ 'ਚ ਵੱਡਾ ਨਾ ਲੱਭ ਗਿਆ। ਵੱਡਾ ਨਾ ਨਹੀਂ ਤਾਂ ਚਲੋ 10 ਪੈਸੇ ਉਹ ਲੱਭ ਗਿਆ, ਅਤੇ ਉਹਨੇ ਪੈਰੀ ਵਾਪਸ ਆ ਕੇ ਵੱਡਾ ਨਾ ਲੈ ਕੇ ਲੁੱਕ ਛੁਪ ਕੇ ਘਰ ਆਏ ਆ। ਕਿਸੇ ਨੂੰ ਨਹੀਂ ਮਿਲ ਰਹੀ ਕਿ ਮੈਨੂੰ ਵੱਡਾ ਨਾ ਲੱਭਿਆ ਵਾ, ਅਤੇ ਦਿਹਾੜੀ ਉਹਦੀ 1 ਰੁਪਈਆ ਵਾ। ਅਤੇ ਜਦੋਂ ਵਾਪਸ ਆਏ ਨਾ, ਮੇਰੀ ਨਾਨੀ ਨੂੰ ਕਹਿੰਦੇ ਉਰੇ ਆ ਜਾ, ਰੌਲਾ ਨਾ ਪਾਈ, ਬੂਹਾ ਲਾ ਦੇ, ਖਿੜਕੀਆਂ ਲਾ ਦੇ, ਅੰਦਰ ਆ ਜਾ, ਬੱਚਿਆਂ ਨੂੰ ਨਾ ਪਤਾ ਲੱਗੇ। ਮੇਰੀ ਨਾਨੀ ਕਹਿੰਦੇ ਕੀ ਹੋਇਆ? ਚੁੱਪ ਕਰ, ਆ ਵੱਡਾ ਨਾ ਲੱਭੇ ਹੀ। ਤੇ ਕਹਿੰਦੀ ਕੰਮ ਤੇ ਨਹੀਂ ਗਿਆ, ਕੀ ਕਰਨਾ ਦਿਹਾੜੀ ਨੂੰ, ਆਨਾ ਜੋ ਲੱਭ ਗਿਆ, ਵੀ 10 ਪੈਸੇ ਲੱਭੇ ਤਾਂ ਰੁਪਈਏ ਦਿਹਾੜੀ ਤੋੜਤੀ। ਫੈਸਲ ਦੇ ਬੇਦਾ ਵੀ ਇੱਕ ਬਰੀਫ ਕੇਸ ਹੁੰਦਾ ਸੀ, ਫੈਸਲ ਦੱਸੀ ਰਿਹਾ ਨਹੀਂ, ਜੈਨੂਇਨ ਗੱਲ ਆ। ਅਬੂ ਨਾ ਨੰਬਰਾਂ ਵਾਲਾ ਬਰੀਫ ਕੇਸ ਹੁੰਦਾ ਸੀ, ਬਰੀਫ ਕੇਸ ਹੁੰਦਾ ਸੀ, ਉਹਦੇ 'ਚ ਨੰਬਰ ਲੌਕ ਲਾ ਕੇ ਸੀ। ਅੱਗੋਂ ਸੁਣੀ ਗੱਲ, ਉਹਨਾਂ ਨੂੰ ਨਾ ਕੋਡ ਯਾਦ ਨਹੀਂ ਸੀ ਰਹਿੰਦਾ, ਤੇ ਉਹਨਾਂ ਨੇ ਮੋਟੇ ਮਾਰਕਰ ਨਾਲ ਬਰੀਫ ਕੇਸ ਦੇ ਉੱਤੇ ਹੀ ਕੋਡ ਲਿਖਿਆ ਹੈ। ਉਹਦਾ ਕੋਡ ਪੂਰਾ ਸੈੱਟ ਕਰਕੇ ਤੇ ਉਹਦੇ ਉੱਤੇ ਹੀ ਲਿਖ ਦਿੱਤਾ ਤੇ ਆਪ ਈਜ਼ੀ ਹੋ ਕੇ ਫਿਰ ਰਿਹਾ ਕਿ ਮੈਂ ਲਾਕ ਲਾਇਆ, ਕੋਈ ਨਹੀਂ ਖੋਲ ਸਕਦਾ। ਆਹੋ ਯਾਰ, ਇਹਦਾ ਅੱਬਾ ਵੀ ਬਹੁਤ ਮਜ਼ੇਦਾਰ ਆਦਮੀ। ਓਏ ਹੋਏ ਉਸਤਾਦ ਜੀ, ਸ਼ਾਹਦ ਦੀਆਂ ਹੋਰ ਵੀ ਗੱਲਾਂ ਬੜੀਆਂ ਅਜੀਬ ਜੀਆਂ। ਉਹ ਇਦਾਂ ਦੀਆਂ ਸੀਕ੍ਰੇਟ ਗੱਲਾਂ ਜਾਣਦਾ। ਕਹਿੰਦਾ ਕੁਲਭੂਸ਼ਣ ਤੈਨੂੰ ਪਤਾ ਕਿੱਦਾਂ ਫੜਿਆ ਗਿਆ? ਮੈਂ ਕਿਹਾ ਕਿੱਦਾਂ? ਕੋਇਟਾ ਮੁੰਡੇ ਕ੍ਰਿਕਟ ਜਦੋਂ ਖੇਡਣ ਡੇ ਸੀ। ਕਹਿੰਦਾ ਆਹੋ, ਕਹਿੰਦਾ ਉਹਨੇ ਕੋਲੋਂ ਜਾ ਕੇ ਆਪਾਂ ਨੂੰ ਕੋਈ 20 ਰੁਪਏ ਕੇ ਛੋਲੇ ਦੋ। ਕਹਿੰਦਾ ਮੁੰਡੇ ਨੇ ਸਮਝ ਗਿਆ ਆਪਾਂ ਨੂੰ ਜਿਹੜਾ ਕਹਿ ਰਿਹਾ ਨਾ ਇੰਡੀਅਨ, ਕਹਿੰਦਾ ਉੱਥੋਂ ਫੜਿਆ ਗਿਆ। ਅੱਛਾ, ਉਹਨੂੰ ਤੁਸੀਂ ਅੱਗੋਂ ਕਹੋ ਨਾ ਯਾਰ ਸ਼ਾਹਦ ਏਦਾਂ ਕਿੱਦਾਂ, ਪੁਆਇੰਟ ਤੁਹਾਨੂੰ ਪਤਾ ਹੀ ਨਹੀਂ, ਤੁਸੀਂ ਨਹੀਂ ਮੰਨਣਾ, ਤੁਸੀਂ ਨਹੀਂ ਮੰਨਣਾ, ਨਾ ਮੰਨੋ। ਨਹੀਂ ਉਸਤਾਦ ਜੀ, ਇੱਦਾਂ ਦੇ ਕਰੈਕਟਰ ਹੁੰਦੇ ਸਾਡੇ ਮਹੱਲੇ 'ਚ। ਗੋਲ ਗੱਪੇ ਵੇਚਣ ਵਾਲਾ ਬਜ਼ੁਰਗ ਵਾ, ਇਹ ਜਦੋਂ ਨਵਾਜ਼ ਸ਼ਰੀਫ ਨੇ ਅੰਬਾਂ ਦੀਆਂ ਪੇਟੀਆਂ ਨਹੀਂ ਸੀ ਭੇਜੀਆਂ ਮੋਦੀ ਨੂੰ, ਅਤੇ ਮੋਦੀ ਨੇ 2 ਦਿਨ ਬਾਅਦ ਹਮਲਾ ਕਰਤਾ ਸੀ, ਅਤੇ ਮੈਂ ਉਹਦੇ ਕੋਲ ਗੋਲ ਗੱਪੇ ਲੈਣਾ, ਮੈਂ ਡਿਸਕਸ ਕੀਤਾ। ਮੈਂ ਕਿਹਾ ਯਾਰ ਦੇਖ, ਨਵਾਜ਼ ਸ਼ਰੀਫ ਨੇ ਅੰਬ ਭੇਜੇ ਅਤੇ ਮੋਦੀ ਨੇ ਅੱਗੋਂ ਹਮਲਾ ਕਰਤਾ, ਅਤੇ ਐਵੇਂ ਖੱਟਾ ਪਾਉਂਦਾ ਜਦੋਂ ਖੱਟੇ ਅੰਬ ਭੇਜਣੇ ਫਿਰ ਹਮਲਾ ਹੀ ਹੋਣੇ ਆ। ਯਾਰ ਉਹਦੇ ਕਿਹੜੇ ਖੱਟੇ ਭੇਜੇ? ਇਹੋ ਜਿਹੇ ਬੰਦੇ ਨਾ, ਸ਼ਾਹਦ ਵਰਗੇ ਬੰਦੇ ਨਾ, ਬਾਬੇ ਜਦੋਂ ਹੋ ਜਾਂਦੇ ਨਾ ਦਾਦੇ ਘਰ ਦੇ, ਤੇ ਕੋਈ ਮੂੰਹ ਨਹੀਂ ਲਾਉਂਦਾ ਹੁੰਦਾ, ਤੇ ਸਮਾਨ ਵੀ ਜੀਬ ਜਾ ਕੇ ਦਿਮਾਗ 'ਚ ਇਹੀ ਹੁੰਦਾ ਕਿ ਮੈਨੂੰ ਸਾਰਾ ਪਤਾ ਵਾ, ਹਿਸਟਰੀ ਵੀ ਮੈਨੂੰ ਪਤਾ ਵਾ, ਮੈਨੂੰ ਕਾਇਦੇ ਆਜ਼ਮ ਤੋਂ ਲੈ ਕੇ ਤੇ ਮੈਨੂੰ ਆਤਫ ਅਸਲਮ ਤੱਕ ਸਾਰਾ ਪਤਾ ਵਾ, ਤੇ 9 ਕੋਲੋਂ ਜ਼ਲੀਲ ਹੋ ਰਹੇ ਹੁੰਦੇ ਨੇ ਇਹੋ ਜਿਹੇ ਬਾਬੇ। ਡਰੇ ਰਹਿੰਦੇ, ਡਰੇ। ਮਤਲਬ ਪੋਤੇ ਨੂੰ ਬਾਹਰ ਲੈ ਗਏ ਨੇ ਤੇ ਮਹਿਲ ਵਾਲੀ ਟਾਫੀ ਖਵਾਤੀ ਉਹਨੂੰ ਜੇਬ 'ਚੋਂ ਕੱਢ ਕੇ। ਕਿੰਨੇ ਦਿਨਾਂ ਦੀ ਜੇਬ 'ਚ ਹੁੰਦੀ, ਉਹਦਾ ਗਲਾ ਖਰਾਬ ਹੋ ਗਿਆ, ਉਹਨੂੰ ਖੱਟੀ ਚੀ ਖਵਾਤੀ, ਤੇ ਘਰ ਆ ਕੇ ਤੇ ਹੁਣ ਪਤਾ ਲੱਗ ਗਿਆ ਵੀ ਮੁੰਡਾ ਖੰਘਣ ਲੱਗ ਪਿਆ ਵਾ, ਤੇ ਐਵੇਂ ਉਹਨੂੰ ਵਿਹੜੇ 'ਚ ਛੱਡ ਕੇ ਤੇ ਆਪ ਸਟੋਰ 'ਚ ਵੜ ਜਾਣਾ, ਐਵੇਂ ਪੇਟੀ ਲਾਈ ਜਾਣੀ। ਉਹਦੇ ਡਰ ਤੋਂ ਵੀ ਉਹਨੇ ਦੀ ਮਾਂ ਨੇ ਕਹਿਣਾ ਤੈਨੂੰ ਬਾਹਰ ਕੌਣ ਲੈ ਗਿਆ ਸੀ, ਤੇ ਮੇਰੀ ਬਿਸਤੀ ਹੋਣੀ, ਤੇ ਮਾਂ ਨੇ ਫੜਨਾ, ਉਹਨੇ ਕਹਿਣਾ ਇੱਕ ਕੌਣ ਲੈ ਗਿਆ, ਤੂੰ ਅੱਬੂ ਨੇ? ਉਹਨੇ ਕਹਿਣਾ ਅੱਬੂ ਨੇ ਮੈਨੂੰ ਟਾਫੀ ਖਵਾਈ ਸੀ। ਓਏ ਤੇ ਅੱਬੂ ਗੈਪ ਨੇ, ਸੁਣ ਵੀ ਰਿਹਾ ਨੇ ਕਿ ਕੰਮ ਖਰਾਬ। ਇਹੋ ਜਿਹੇ ਬਾਬੇ ਨਾਲ 3 ਵਜੇ ਰਾਤ ਨੂੰ ਠੱਕ ਠੱਕ ਦੀ ਆਵਾਜ਼ ਆ ਗਈ, ਪੁੱਤਰ ਕਹੇਗਾ ਅੱਬਾ ਜੀ ਕੀ ਕਰ ਰਹੇ? ਓਏ ਕੇਲੇ ਜਿਹਾ ਬਾਹਰ ਸੀ ਇੱਕ। ਉਹਨੇ ਕਿਹਾ ਰਾਤ ਦੇ 3 ਵਜੇ ਕਿਹੜਾ ਸਵੇਰੇ ਠੋਕ ਲੈਣਾ, ਤੇ ਉਹ ਲੰਮੇ ਪੈ ਗਏ ਨੇ, ਤੇ ਵੇਖ ਕੇਲਾ ਨਹੀਂ ਰਿਹਾ ਕਿ ਕਦੋਂ 7 ਵਜਣ ਦੇ ਇਹਨੂੰ ਮੈਂ ਕਦੋਂ ਠੋਕਣਾ। 4 ਸੈੱਲ ਜੇਬ 'ਚ ਪਾਏ ਹੋਣਗੇ। ਆਹੋ, ਬਾਬੇ ਨੇ 4 ਸੈੱਲ ਇੱਕੋ ਡਿਜ਼ਾਈਨ ਦੇ, ਇੱਕੋ ਸਾਈਜ਼ ਦੇ। ਤੈਨੂੰ ਪੁੱਛਣਾ ਬਾਬਾ ਜੀ ਇਹ 4 ਸੈੱਲ ਕਿਹੜੇ ਆ? ਯਾਰ ਇਹਨਾਂ 'ਚੋਂ ਇੱਕ ਸਹੀ ਆ ਨਾ,
3 ਖਰਾਬ ਨੇ, ਕੋਈ 3 ਸਿੱਟ ਦਿਓ। ਉਹ ਮੈਨੂੰ ਪਤਾ ਹੀ ਨਹੀਂ ਕਿਹੜਾ ਸਹੀ ਆ। ਮੈਂ 3 ਸਿੱਟਾਂ ਉਹਨਾਂ ਚੋਂ ਸਹੀ ਵੀ ਡੇਗ ਪਵੇ, ਮੈਂ ਖਰਾਬ ਲਈ ਇਸ ਤੋਂ ਤੇ 6 ਮਹੀਨੇ ਕੋਈ 4 ਹੀ ਸੈੱਲ ਜੇਬ ਚ ਪਾ ਕੇ ਫਿਰ ਰਹੇ। ਤੇ ਤੁਸੀਂ ਉਹਨਾਂ ਦਾ ਦਰਾਜ਼ ਖੋਲ ਲਓ, ਨੁੱਕਰ ਤੇ ਪੇਚਕਸ ਪਿਆ ਹੋਏਗਾ, ਨਾਲ ਰਸ ਅੱਧਾ ਪਿਆ ਹੋਏਗਾ। ਮਜ਼ਾਕ ਨਹੀਂ ਕਰਦਾ, ਪੇਚਕਸ ਪਿਆ ਹੋਏਗਾ, ਰਸ ਪਿਆ ਹੋਏਗਾ, ਅੱਛਾ ਟੋਟੇ ਨੱਟ ਪਿਆ ਹੋਏਗਾ ਏਡਾ, ਮਤਲਬ ਵਿਚਾਰੇ ਤੁਰੇ ਜਾਂਦੇ ਨੇ, ਕੋਈ ਚੀਜ਼ਾਂ ਤੇ ਚੁੱਕੀ ਜਾਂਦੇ ਨੇ ਬਾਬੇ ਏਦਾਂ ਦੇ। ਸੰਦੂਰ ਵੀ ਹੁੰਦਾ ਸੀਗਾ, ਬਕਸੂਏ ਬੜੇ ਸਾਹਮਣੇ ਹਰੀ ਜੀ ਟਾਕੀ ਰੱਖੀ। ਅੱਛਾ ਫਿਰ ਇਹਨਾਂ ਨੂੰ ਨਾ ਚੀਜ਼ਾਂ ਠੀਕ ਕਰਨ ਦਾ ਬੜਾ ਚਾਅ ਹੁੰਦਾ, ਬਈ ਮਤਲਬ ਆਪੇ ਖੋਲ ਲੈਣੀ ਚੀਜ਼, ਕਲਾਕ ਖੋਲ ਕੇ ਬਹਿ ਜਾਣਾ, ਕਲਾਕ ਖੋਲ ਕੇ ਬਹਿਣਾ, ਮੁੜ ਕੇ ਬੰਦ ਨਹੀਂ ਕਰਨਾ ਆ ਰਿਹਾ। ਐਂਡ ਤੇ ਮਿਸਤਰੀ ਕੋਲ ਕਲਾਕ ਖੋਲ ਕੇ ਬਹਿ ਗਿਆ ਤੇ ਉਹਦੀ ਸੂਈ ਪੁੱਠੀਆਂ ਸੂਈਆਂ ਕੱਸਤੀਆਂ, ਘੰਟੇ ਵਾਲੀ ਤੇਜ਼ ਚੱਲ ਰਹੀ ਹੈ। ਸਕੇਂਜੇ ਤੇ ਜਿਹੜੀ ਸਕਿੰਡਾ ਵਾਲੀ ਨਹੀਂ, ਉਸੇ ਘੰਟੇ ਵਾਲੀ ਲਾਤੀ ਹੈ, ਤੇ ਘੰਟੇ ਵਾਲੀ ਤੇ ਸਕਿੰਡਾ ਵਾਲੀ ਲਾਤੀ, ਤੇ ਸਕਿੰਡਾ ਵਾਲੀ 12 ਤੇ ਖੜੀ ਹੈ, ਤੇ ਘੰਟੇ ਵਾਲੀ ਸਕਿੰਡਾ ਨਾਲ ਚੱਲ ਰਹੀ। ਦਿਨ 60 ਘੰਟਿਆਂ ਦਾ ਹੋ ਗਿਆ। ਪੁੱਠਾ ਹੀ, ਤੇ ਉਹ ਸਿਰਫ ਇਸ ਬਾਬੇ ਨੂੰ ਪਤਾ ਹੁੰਦਾ ਕਿ ਵੀ ਇੰਨੇ ਵੱਜੇ ਨੇ, ਬਾਕੀ ਕੋਈ ਨਹੀਂ ਦੱਸ ਸਕਦਾ। ਇਹੋ ਜਿਹੇ ਬਾਬਿਆਂ ਦਾ ਦਰਾਜ਼ ਫੋਲੋ ਤੇ ਕੀ ਕਾਇਨਾਤ ਦੀ ਸ਼ੈ ਨਿਕਲਦੀ ਖੁਦਾ ਦੀ ਕਸਮ। ਵੀ ਮਰੀ ਟਿੱਡੀ ਵੀ ਰੱਖੀ ਹੈ ਵਿੱਚ। ਸਰ ਤੇ ਫਿਰ ਬਾਹਰ ਨਾ ਆਪਣੇ ਵਰਗੇ 2-3 ਹੋਰ ਹੁੰਦੇ ਨੇ ਨਾਲ, ਜਿਹੜੇ ਜੋਟੀਵਾਲ, ਉਹਨਾਂ ਦੇ ਅੱਗੇ ਆ ਕੇ ਇਹਨਾਂ ਦਾ ਫੁੱਲ ਆਪਣੇ ਆਪ ਨੂੰ ਮਤਲਬ ਦੱਸਣਾ ਕਿ ਯਾਰ ਇਹਨਾਂ ਨੂੰ ਮੇਰੀ, ਜਦੋਂ ਮੈਂ ਨਹੀਂ ਨਾ ਰਹਿਣਾ ਇਹਨਾਂ ਨੂੰ ਉਦੋਂ ਸਮਝ ਆਉਣੀ ਮੈਂ ਕੀ ਐਟਮ, ਮੈਂ ਕੀ ਸੀ। ਘਰਦਿਆਂ ਨੇ ਕਹਿਣਾ ਨਾ ਆ ਬਲਬ ਖਰਾਬ ਹੋ ਗਿਆ ਤੇ ਲਿਆਓ ਮਿਸਤਰੀ ਨੂੰ, ਲੈ ਮਿਸਤਰੀ ਕਾਹਤੋਂ, ਮੈਂ ਕਰ ਦਾਂਗਾ ਆਪੇ। ਅੱਗੇ ਕੱਲਾ ਬਲਬ ਖਰਾਬ ਸੀ, ਮੁੜ ਕੇ ਹੋਲਡਰ ਵੀ ਨਵਾਂ ਲਿਆਉਣਾ ਪੈਣਾ। ਅੱਛਾ ਆਪ ਨੂੰ ਨੀਂਦ ਆਉਂਦੀ ਨਹੀਂ ਹੁੰਦੀ, ਸਵੇਰੇ 5 ਵਜੇ ਉੱਠੇ ਹੁੰਦੇ ਤਾਂ ਘਰਦਿਆਂ ਨੂੰ ਧੱਕੇ ਨਾਲ ਉਠਾਉਣਾ, ਕੰਮ ਵੀ ਕੋਈ ਨਹੀਂ, ਉੱਠ ਪੋ ਮੈਂ ਜੀ ਉੱਠ ਗਿਆ। ਤਾਏ ਤੂੰ ਤਾਂ ਨਹੀਂ ਤਾਂ ਸੌਣਦੇ ਹੋ, ਉਹ ਮੈਂ ਵੀ ਤਾਂ ਉੱਠਿਆ ਫਿਰਦਾ। ਬੜੇ ਮਜ਼ੇਦਾਰ ਹੁੰਦੇ ਨੇ ਯਾਰ ਯਾਰ, ਵੈਸੇ ਇਦਾਂ ਦੀਆਂ ਗੱਲਾਂ ਨਾ ਕਰਿਆ ਕਰੋ, ਸਾਨੂੰ ਲੋਕੀ ਬਹੁਤ ਗੌਰ ਨਾਲ ਸੁਣਦੇ ਆ, ਹਰ ਗੱਲ ਤੇ ਸਾਡੀ ਤੇ ਕਹਿੰਦੇ ਤੁਸੀਂ ਇਹ ਬਜ਼ੁਰਗਾਂ ਦੀ ਤੋਹੀਨ ਕਰ ਰਹੇ, ਤੁਸੀਂ ਏਦਾਂ ਕਰ ਰਹੇ ਆ, ਤੁਸੀਂ ਸ਼ੇਰ ਵੀ ਕਹਿੰਦੇ ਵਿੱਚ ਇਹ ਤੁਸੀਂ ਸ਼ੇਰ। ਉਹ ਮੈਂ ਤੈਨੂੰ ਬਾਦਸ਼ਾਹ ਵਾਲੇ ਪ੍ਰੋਗਰਾਮ 'ਚ ਇੱਕ ਵਾਰੀ ਕਹਿ ਦਿੱਤਾ ਨਾ, ਮੈਂ ਕਿਹਾ ਤੇਰਾ ਨਾਂ ਫਰੀਦ ਆ ਤੇ ਤੂੰ ਫਰੀਦ ਸਿੰਘ, ਸੋਹਣੀ ਤੇ ਸੋਹਣੀ ਸਿੰਘ, ਜਿੱਦਾਂ ਮਾਨ ਸਿੰਘ ਹੁੰਦਾ ਉਹ ਜੀ ਤੁਸੀਂ ਫਰੀਦ, ਉਹ ਬਾਬੇ ਫਰੀਦ ਸਰਕਾਰ ਸ਼ਕਰਗੰਜ ਤੇ ਗੱਲ ਲੈ ਗਿਆ ਕਰੈਕਟਰ, ਕਮੈਂਟ ਕਰ ਰਿਹਾ, ਕਹਿੰਦਾ ਜੀ ਤੁਸੀਂ ਇਹ ਫਰੀਦ ਸਿੰਘ ਕਿਉਂ ਕਿਹਾ ਜੀ, ਇਹ ਬਾਬਾ ਫਰੀਦ। ਉਹ ਮੈਂ ਕਿਹਾ ਮੇਰੇ ਜ਼ੇਨ 'ਚ ਵੀ ਨਹੀਂ ਹੈਗਾ ਯਾਰ। ਨਹੀਂ ਉਸਤਾਦ ਜੀ, ਇਹਨੂੰ ਬਸ ਨਾ ਜਸਟ ਆਪਾਂ ਸ਼ੁਗਲ ਕਰੀਦਾ ਵਾ। ਹੁਣ ਜਿਸ ਤਰ੍ਹਾਂ ਕਿ ਕਹਿਣਗੇ ਬਜ਼ੁਰਗਾਂ ਦਾ, ਹਾਲਾਂਕਿ ਮੇਰੇ ਅੱਬੂ ਜੀ ਨਾਲ ਜਿੰਨਾ ਅਸੀਂ ਸ਼ੁਗਲ ਕਰੀਦਾ ਸੀਗਾ, ਲੋਕੀ ਅਗਰ ਵੇਖਣਗੇ ਕਹਿਣਗੇ ਤੁਸੀਂ ਬਦਤਮੀਜ਼ੀ ਕਰਦੇ, ਲੇਕਿਨ ਨਹੀਂ। ਇਹਦਾ ਪਾ ਇਥੇ ਬੇਕੋ ਮੈਂ ਬੇਟਾ, ਮੈਂ ਕਿਹਾ ਤਾਇਆ ਜੀ ਕੀ ਹੋਇਆ, ਹਾਏ ਹਾਏ ਆ ਗਾਲ ਕੱਢ ਕੇ ਰੱਖਣਾ, ਆ ਮੈਨੂੰ ਪਤਾ ਨਹੀਂ ਇੱਕ ਡਾਕਟਰ ਕੋਲ ਲੈ ਕੇ ਗਏ ਤੇ ਉਹਨੂੰ ਮੈਂ ਕਿਹਾ, ਉਹਨੇ ਮੈਨੂੰ ਦਵਾਈ ਦਿੱਤੀ, ਪੁੱਤ ਮੇਰਾ ਬੇੜਾ ਗਰਕ ਕਰਤਾ ਨੇ। ਉਹਨੂੰ ਮੈਂ ਕਹਿ ਕੇ ਆਇਆ, ਉਹਨੂੰ ਮੈਂ ਕਿਹਾ ਜੇ ਮੈਂ ਬਚ ਗਿਆ ਨਾ ਤੇ ਤੈਨੂੰ ਮੈਂ ਨਹੀਂ ਛੱਡਣਾ। ਜੇ ਮੈਂ ਬਚ ਗਿਆ ਨਾ ਤੇ ਤੂੰ ਨਹੀਂ ਬਚਦਾ, ਤੈਨੂੰ ਨਹੀਂ ਮੈਂ ਛੱਡਣਾ। ਨਹੀਂ ਤੁਸੀਂ ਉਹ ਵੀ ਪੁੱਛਿਆ ਸੀਗਾ ਵੀ ਤਾਇਆ ਜੀ ਕੁਝ ਖਾਧਾ, ਮੈਂ ਕਿਹਾ ਸੀ ਹਾਂਜੀ ਸਵੇਰ ਦਾ ਫਰੂਟ ਖਵਾਉਣ ਡੇ, ਤੇ ਵੇਖੋ ਤੁਹਾਨੂੰ ਕਹਿੰਦੇ ਉਹ ਨਹੀਂ ਆਏ ਸਵੇਰ ਤੋਂ ਦਲੀਆ ਖਾਣ ਡੇ। ਝੂਠ ਬੋਲਦੇ ਨਹੀਂ ਉਹ 2 ਗੱਲਾਂ ਬਹੁਤ ਮਜ਼ੇਦਾਰ ਨੇ। ਇੱਕ ਦਿਨ ਪ੍ਰਾਹੁਣੇ ਆਏ ਨਾ ਤੇ ਉਹਨਾਂ ਨੇ ਉਹ ਚੂੰ ਵਾਲੀ ਜੁੱਤੀਆਂ ਪਾਈਆਂ ਤੇ ਇਹਦੇ ਤਬੀਅਤ ਖਰਾਬ ਦੇ ਦਾਬਾ ਕਹਿੰਦਾ ਓਏ ਆ ਮਿਸਰੀ ਬੱਚੇ ਕਿਹਦੇ ਆ ਗਏ। ਉਸਤਾਦ ਜੀ ਇੱਕ ਵਾਰੀ ਮੇਰੀ ਚਾਚੀ ਵੀ ਆਈ ਸੀ ਪਤਾ ਲੈਣ, ਤੇ ਮੇਰੇ ਅੱਬੂ ਦੀ 4 ਰੁਪਏ ਆ ਵਾ, ਤੇ ਉਹਨੇ ਮੇਰੇ ਅੱਬੂ ਤੋਂ ਅੱਗੇ 4 ਰੁਪਏ ਰੱਖ ਕੇ ਨਾ ਕੂਲਰ ਆਪਣੇ ਨਾਲ ਕਰ ਲਿਆ, 에ਅਰ ਕੂਲਰ ਸਾਰਾ ਹੀ ਲੈਣ। ਮੇਰੇ ਅੱਬੂ ਦਾ ਪਤਾ ਆ ਗਿਆ, ਤੇ ਉਦੋਂ ਟਿੰਡੇ ਪੱਕ ਸੀ, ਐਡੀ ਵੱਡੀ ਬੁਰਕੀ ਰੱਖ ਕੇ ਨਾ ਇੰਝ ਕਰਕੇ ਪਾਣ ਰਹੀ। ਮੇਰਾ ਅੱਬੂ ਕਹਿੰਦਾ ਸ਼ਾਇਦ ਇਹਦੀ ਬੁਰਕੀ ਮੇਰਾ ਪਤਾ ਲੈਣ ਵਾਲੀ ਨਹੀਂ ਹੈ, ਇਹ ਤਾਂ ਪੂਰਾ ਇੰਜੋਏ ਕਰਨ ਦੀ। ਕੂਲਰ ਵੀ ਆਪਣੇ ਨਾਲ ਕਰ ਰਿਹਾ, ਰੋਟੀ ਬੁਰਕੀ ਕੂਲਰ ਵੀ ਆਪਣੇ ਨਾਲ ਕਰ ਲਿਆ, ਬੁਰਕੀ ਵੀ। ਕਹਿੰਦੇ ਇਹਦੀ ਬੁਰਕੀ ਦਾ ਸਾਈਜ਼ ਮੇਰਾ ਪਤਾ ਲੈ, ਤੇ ਇਹਦੀ ਬੁਰਕੀ ਦਾ ਸਾਈਜ਼ ਤੇ ਮਾਰਦਾਰੀ ਵਾਲਾ ਨਹੀਂ ਹੈ। ਹਾਂਜੀ ਉਸਤਾਦ ਜੀ, ਸਾਡੇ ਵੀ ਬਜ਼ੁਰਗਾਂ ਦਾ ਤਾਇਆ ਮੇਰਾ, ਤੇ ਉਹਨੇ ਕਿਤੇ ਰੋਜ਼ਾ ਖੋਲ੍ਹਣਾ ਸੀ ਤੇ ਖਜੂਰ ਮੰਗਣ ਲੱਗ ਪਿਆ ਚਾਚੇ ਮੇਰੇ ਦੇ ਮੁੰਡੇ ਕੋਲੋਂ, ਤੇ ਉਹਨੇ ਕਿਹਾ ਵੀ ਇੱਥੇ ਖਜੂਰ ਫੜ ਪੋ। ਉਹਨੇ ਖਜੂਰ ਨਾ ਐਂ ਲੱਭਣ ਲੱਗ ਪਿਆ, ਚੰਗੀ ਖਜੂਰ ਲੱਭ, ਕਹਿੰਦਾ ਉਹ ਫੜਾ ਦੇ ਫਿੱਟ ਮੂੰਹ, ਕਿਤੇ ਠੂੰਗੇ ਹੀ ਮਾਰੀ ਜਾਣ। ਉਸਤਾਦ ਜੀ ਮੈਂ ਨਾ ਸ਼ਾਮ ਨੂੰ ਕੰਮ ਤੋਂ ਘਰ ਆਇਆ ਤਾਂ ਅੱਬੂ ਨਾਲ ਅੰਗੂਠੇ ਤੇ ਪੱਟੀ ਬੰਨੀ ਹੋਈ ਹੈ। ਮੈਂ ਕਿਹਾ ਅੱਬੂ ਜੀ ਆ ਕੀ ਆ? ਉਹ ਯਾਰ ਕਹਿੰਦਾ ਬਿੱਲੀ ਦਾ ਠੁੱਡਾ ਮਾਰਨ ਲੱਗਾ ਸੀ, ਉਹ ਨਿਕਲ ਗਈ, ਮੇਰਾ ਕੰਨ ਹੀ ਠੁੱਡਾ ਵੱਜ ਗਿਆ। ਮੈਂ ਕਿਹਾ ਤੁਹਾਨੂੰ ਨਹੀਂ ਪਤਾ ਵੀ ਬਿੱਲੀ ਨੂੰ ਨਹੀਂ ਮਾਰਨਾ ਚਾਹੀਦਾ, ਗੁਨਾਹ ਹੁੰਦਾ, ਤੂੰ ਕਿਤੇ ਪਹਿਲੇ ਦੱਸ ਦਿੰਦਾ। ਬਿੱਲੀ ਨੂੰ ਠੁੱਡਾ ਮਾਰਨ ਲੱਗਾ ਸੀ, ਉਹ ਖਾਣ ਲੱਗੀ, ਮੇਰਾ ਠੁੱਡਾ ਖਾਣ ਨੂੰ ਬਿੱਲੀ ਦੀ ਕੇਕ ਬਣਾਈ ਸੀ ਨਾ, ਅਸੀਂ ਮੁਸ਼ਾਇਰਾ ਕਰਨ ਬੈਠੇ। ਇਹਨੇ ਮੁਸ਼ਾਇਰਾ ਉਸਤਾਦ ਜੀ ਕਰ ਲਾਂਗੇ ਨਾ, ਮੈਨੂੰ ਹਨਾ ਮੈਂ ਉਸਤਾਦ ਜੀ ਬੜਾ ਡਿਸਾੜਾਂਗਾ, ਮੈਂ ਆਪਣੇ ਦਿਲ ਦੀ ਗੱਲ ਕਰਨੀ ਚਾਹ ਰਿਹਾ ਯਾਰ ਮੁੱਛਾਂ ਨੂੰ ਵਾਲ ਝਾੜ ਹੋਇਆ, ਚੈੱਕ ਕਰੋ ਮੁੱਛਾਂ ਜਿਵੇਂ 70 ਦੇ ਪਿਛਲੇ ਇਸ਼ਾਰੇ ਨਹੀਂ ਚੈੱਕ ਤੇ
ਟੂਲ ਪਲਾਜ਼ੇ ਦੇ ਵਾਂਸ ਨਹੀਂ ਹੁੰਦੇ ਯਾਰ ਬਾਕੀ ਗੱਲਾਂ ਛੱਡ ਦੋ, ਕਲਮਾਂ ਨਹੀਂ ਲੰਬੀਆਂ ਕੀਤੀਆਂ ਖੈਰ ਦਾ। ਓਏ ਕਲਮਾ ਨਹੀਂ ਹੋਇਆ ਵਾ ਯਾਰ ਕਲਮਾਂ ਵਾਲਾ ਸ਼ਾਇਰ ਦੇਖੋ ਤੇ ਕਿੱਡੀਆਂ ਕਿੱਡੀਆਂ ਕਲਮਾਂ ਵਾਦਾ ਸ਼ਾਇਰ ਹੈ। ਉਹਨੇ ਤੇ ਬੇਟੇ ਤੂੰ ਵੀ ਤੇ ਉਜਰੀ ਸਿਰ ਤੇ ਲੈ ਕੇ ਬੈਠਾ। ਇਹ ਤੁਸੀਂ ਤੇ ਚੈੱਕ ਕਰੋ ਪੁੱਛਾ ਕਿ ਤੈਨੂੰ ਕੀ ਹੋਇਆ ਮਤਲਬ ਯਾਰ ਵੇ ਨਾ ਕੜੀ ਰੋੜ ਗਿਆ ਕੋਈ ਸਿਰ ਤੇ। ਨਜ਼ਰ ਬੰਦ ਹੋਇਆ ਵੇ। ਯਾਰ ਸਹੀ ਗੱਲ, ਮੁਹੱਬਤ ਕਰਦੇ ਲੋਕ ਜੋ ਮਰਜ਼ੀ ਕਰਕੇ ਬਹਿ ਜਾਈਏ। ਹੁਣ ਤੁਸੀਂ ਨੈਕਸਟ ਅੱਗ ਵਾਲਾ ਕੜਾ ਬਣਾਉਣਾ ਇੱਥੇ, ਉਹ ਤੁਹਾਨੂੰ ਬੰਦਾ ਲਗਾ ਕੇ ਵਿਖਾਉਣਾ। ਨਹੀਂ ਮੈਨੂੰ ਸ਼ਾਹ ਤੋਂ ਆ ਕੇ ਯਾਦ ਆਇਆ ਕਿ ਅਸੀਂ ਉਸਤਾਦ ਮਿਨਰਵਾ ਥੀਏਟਰ ਬੈਠੇ ਹੋਏ ਤੇ ਉੱਥੇ ਨਾ ਲੜਾਈ ਹੋ ਗਈ। ਮੈਂ ਉਹਨਾਂ ਨਾਲ ਕੁਰਸੀ ਤੇ ਬੈਠਾ ਹੋਇਆ ਤੇ ਉਹ ਕਰੈਕਟਰ ਨੇ ਨਾ ਵੈਪਨ ਕੱਢਿਆ ਤੇ ਦੂਸਰੇ ਕਰੈਕਟਰ ਨੇ ਫੜ ਲਿਆ ਤੇ ਸਾਰੇ ਇੰਜ ਹੋਣਦੇ ਨੇ ਤੇ ਸਾਰੇ ਨੱਚ ਨੁੱਚ ਗਏ ਤੇ ਮੈਂ ਬੈਠਾ ਤੇ ਵੈਪਨ ਸਿੱਧਾ ਮੇਰੇ ਅੱਗੇ ਤੇ ਮੈਂ ਬੈਠਾ ਵਾ ਤੇ ਲੜਾਈ ਛੁਡੂ ਲਈ ਵੈਪਨ ਉਹਦੇ ਕੋਲ ਖੋਹ ਲਿਆ ਤੇ ਸ਼ਾਹਦ ਮੈਨੂੰ ਕਹਿੰਦਾ ਐਦਾਂ ਦੀ ਬੇਵਕੂਫੀ ਕਦੇ ਨਹੀਂ ਕਰੀਦੀ, ਏਡਾ ਤੂੰ ਬਹਾਦਰ, ਤੂੰ ਉੱਠ ਕੇ ਗਿਆ ਨਹੀਂ, ਵੈਪਨ ਇੰਜ ਜੀ ਤੇਰੇ ਕੋਲ ਆਣ ਡਿਆ ਸੀ। ਮੈਂ ਕਿਹਾ ਯਾਰ ਮੇਰੀਆਂ ਲੱਤਾਂ 'ਚ ਜਾਨ ਹੀ ਨਹੀਂ ਸੀ ਹੈਗੀ, ਜਾਣਾ ਮੈਂ ਕਿੱਥੇ ਸੀ, ਮੇਰੇ 'ਚ ਹਿੰਮਤ ਹੀ ਨਹੀਂ ਪਈ ਕਿ ਮੈਂ ਉੱਠ ਕੇ ਜਾਵਾਂ। ਇੱਕ ਵਾਰੀ ਉਸਤਾਦ ਜੀ ਨੇ ਵੀ ਇਦਾਂ ਕੀਤਾ ਸੀ ਜਦੋਂ ਗੱਡੀ ਹਲਕੀ ਜਿਹੀ ਇੰਜ ਹੋ ਗਈ ਸੀ ਤੇ ਉਸਤਾਦ ਜੀ ਕਹਿੰਦੇ ਲੈ ਤੁਸੀਂ ਪਾਗਲ ਹੋ, ਤੁਸੀਂ ਐਵੇਂ ਕੰਬੀ ਜਾਣਦੇ, ਤੁਸੀਂ ਐਵੇਂ ਡਰੀ ਜਾਣਦੇ। ਮੈਂ ਡਰਿਆ, ਮੈਂ ਕੰਬਿਆ। ਮੈਂ ਕਿਹਾ ਉਸਤਾਦ ਜੀ ਤੁਸੀਂ ਵਾਕਈ ਨਹੀਂ ਕੰਬੇ। ਉਹ ਕਹਿੰਦੇ ਜਦੋਂ ਬੰਦੇ ਤੋਂ ਜਾਨ ਨਿਕਲ ਜਾਵੇ ਬੰਦਾ ਕੰਬਦਾ ਹੁੰਦਾ। ਮੇਰੀ ਯਾਰ ਬਹੁਤ ਬੁਰੀ ਗੱਡੀ ਤਾਂ ਗਈ ਸੀ। ਅੱਲਾ ਬਾਪ ਪਤਾ ਨਹੀਂ ਮੈਨੂੰ ਕਿੱਥੇ ਚੜ ਗਈ ਐ, ਇਹ ਇੰਜ ਹੀ ਹੋ ਗਈ ਗੱਡੀ, ਇੰਜ ਹੋ ਕੇ ਇੰਜ ਹੋਈ ਤੇ ਸਾਰੇ ਹੋ ਮੈਂ ਕਿਹਾ ਓਏ ਪਾਗਲ ਕੀ ਹੋਇਆ। ਕਹਿੰਦਾ ਸਾਜੀ ਬੜੀ ਗੱਲ ਹੈ, ਤੁਸੀਂ ਬਹਾਦਰ, ਤੁਸੀਂ ਹਿੱਲੇ ਨਹੀਂ, ਜ਼ਰਾ ਡਰੇ ਨਹੀਂ। ਮੈਂ ਕਿਹਾ ਹਿਲਦਾ ਡਰਦਾ ਤੇ ਉਹ ਜਿਸ 'ਚ ਜਾਨ ਹੁੰਦੀ, ਮੇਰੀ ਤਾਂ ਜਾਨ ਹੀ ਮੰਗ ਗਈ। ਇੱਕ ਫੈਨ ਦਾ ਉਸਤਾਦ ਜੀ ਜਦੋਂ ਰਾਤੀ ਫੋਨ ਆਇਆ, ਤੁਹਾਨੂੰ ਉਸਤਾਦ ਜੀ ਉਹ ਗੱਲ ਸੁਣਾਣਾ, ਕਿਹੜਾ ਜਿਹੜਾ ਰਾਤੀ 3 ਵਜੇ ਫੋਨ ਕਰਕੇ ਕਹਿੰਦਾ ਮੈਨੂੰ ਕਾਲ ਬੈਕ। ਨਹੀਂ ਮੈਨੂੰ ਫੋਨ ਆਇਆ ਤੇ ਨਾ ਨਹੀਂ ਮੈਸੇਜ ਆਇਆ, ਕਾਲ ਮੀ ਅਰਜੈਂਟ, ਕਾਲ ਮੀ ਪਲੀਜ਼, ਕਾਲ ਮੀ ਅਰਜੈਂਟ। ਮੈਂ ਕਿਹਾ ਯਾਰ 3 ਵਜੇ ਕੋਈ ਆਪਣਾ ਹੀ ਨਾ ਹੋਵੇ, ਕੋਈ ਐਸਾ ਬੰਦਾ ਕਿਤੇ ਬਾਹਰ ਕੋਈ। ਮੈਂ ਕਾਲ ਕੀਤੀ, ਮੈਂ ਕਿਹਾ ਹੈਲੋ ਜਾਨੀ ਭਾਈ। ਮੈਂ ਕਿਹਾ ਜੀ ਮੈਂ ਤੁਹਾਡਾ ਬਹੁਤ ਵੱਡਾ ਫੈਨ ਆ। ਮੈਂ ਕਿਹਾ ਅੱਛਾ ਹੁਕਮ, ਬਸ ਕਹਿੰਦਾ ਤੁਹਾਡੇ ਨਾਲ ਗੱਲ ਕਰਨੀ ਸੀ। ਯਾਰ ਇੱਕ ਹੁੰਦੀ ਹੈ ਕਿ 4 ਵਜੇ ਫੋਨ ਆ ਗਿਆ ਤੂੰ ਚੁੱਕ ਲਿਆ ਤੇ ਬੰਦਾ ਕਹਿ ਰਿਹਾ ਅਸਲਾਮ ਵਾਲੇਕੁਮ ਜਾਨੀ ਭਾਈ ਕੀ ਹਾਲ ਹੈ, ਯਾਰ ਮਾਦਰਤ ਮੈਂ ਇਸ ਟਾਈਮ ਫੋਨ ਕੀਤਾ, ਅਸਲ 'ਚ ਮੈਂ ਕੋ ਰਿਹਾ ਨਹੀਂ ਗਿਆ, ਤੁਹਾਡਾ ਨੰਬਰ ਨਹੀਂ। ਹੁਣ ਤੂੰ ਮੈਨੂੰ 4 ਵਜੇ ਮੈਂ ਤੈਨੂੰ ਫੋਨ ਕੀਤਾ ਤੇ ਤੂੰ ਨੀਂਦ 'ਚ ਜਾਂ ਨੀਂਦ 'ਚ ਨਹੀਂ ਵੀ ਤੇ ਮੇਰੀ ਅੱਗੋਂ ਆਵਾਜ਼ ਕਿੱਦਾਂ ਦੀ ਆ ਰਹੀ ਹੈ, ਜਿਹੜੀ ਬਹੁਤੀ ਤਕਲੀਫ ਦੀ ਗੱਲ ਹੁੰਦੀ ਹੈ। ਬੰਦਾ ਕਹਿੰਦਾ ਮੇਰੇ ਇਹਨੇ ਨਾ ਚੀਰਦਿਆਂ ਦਾ ਮੂੰਹ ਫੜ ਗਏ ਤੇ ਕਹਿੰਦਾ ਹੁਣ ਤੂੰ ਕਹਿ ਹੈਲੋ ਤੇ ਮੈਂ ਅੱਗੋਂ ਕਾਲ ਕਰਨ ਵਾਲਾ ਹੈਲੋ ਹੈਲੋ ਨਹੀਂ ਹੌਲੀ ਜੀ, ਰਾਤ 4 ਵਜੇ ਦਾ ਟਾਈਮ ਹੈ। ਹੈਲੋ ਹੈਲੋ ਜਾਨੀ ਭਾਈ, ਤੂੰ ਕਿਹਾ ਹਾਂਜੀ ਹਾਂਜੀ ਭਾਈ ਕੀ ਕਰਨੇ ਆ, ਨੀਂਦ ਆਈ ਸੀ ਸੋ ਰਿਹਾ ਵਾਂ। ਹੈ ਸ਼ੋ ਨਹੀਂ ਕੀਤਾ, 4 ਵਜੇ ਦਾ ਟਾਈਮ ਆ। ਅੱਛਾ ਹੁਣ 4 ਵਜੇ ਦਾ ਟਾਈਮ ਆ ਤੇ ਤੂੰ ਅੱਗੋਂ ਕਹਿੰਦਾ ਨਹੀਂ ਯਾਰ ਨਹੀਂ ਸ਼ੋ ਨਹੀਂ ਕੀਤਾ, ਤੂੰ ਮਗਰੋਂ ਲਾ ਰਿਹਾ ਤੇ ਅੱਗੋਂ ਮਿੱਠਾ ਕਿੱਥੇ ਆ। ਮੈਂ ਕਿਹਾ ਯਾਰ ਬੈਨ ਸਾਰੇ ਇੱਥੇ ਹੀ ਨੇ, ਤੁਹਾਨੂੰ ਨੰਬਰ ਕਿਹਨੇ ਦਿੱਤਾ, ਨੰਬਰ ਕੋਈ ਔਖਾ ਲੈਣਾ। ਬੜੀ ਗੱਲ ਆ। ਨਹੀਂ ਫਿਰ ਵੀ ਤਾਂ ਨੰਬਰ ਕਿਹਨੇ ਦਿੱਤਾ, ਨੰਬਰ ਲੱਭ ਹੀ ਜਾਂਦੇ ਬਾਬਾ ਜੀ। ਹੋਰ ਸੁਣਾਓ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ। ਅੱਛਾ ਕਈ ਬੰਦੇ ਪਹਿਲੀ ਵਾਰੀ ਜ਼ਿੰਦਗੀ 'ਚ ਮਿਲਣਗੇ, ਬੜੀ ਗੱਲ ਆ, ਅਸੀਂ ਤੁਹਾਡਾ ਸ਼ੋਅ ਕੋਈ ਨਹੀਂ ਛੱਡਿਆ, ਤੂੰ ਪਛਾਣਿਆ ਨਹੀਂ ਦੇ ਟੈਕਨੀਕਲ ਗੱਲ ਹੀ ਨਹੀਂ ਕੀ, ਮੈਂ ਕਿੱਦਾਂ ਪਛਾਣ ਲਵਾਂ ਤੈਨੂੰ। ਉਸਤਾਦ ਜੀ ਮੈਂ ਕਿਲੋ ਖਜੂਰਾਂ ਲਈਆਂ ਡਰਾਈ ਫਰੂਟ ਦੀ ਦੁਕਾਨ ਤੋਂ ਤੇ ਕਿਲੋ ਖਜੂਰਾਂ ਤੋਲ ਰਿਹਾ, ਇੱਕ ਖਜੂਰ ਉਹਦੇ ਹੱਥ 'ਚ ਖਜੂਰ ਵੱਧ ਵਾ, ਕਿਲੋ ਪੂਰੀਆਂ ਹੋ ਗਈਆਂ ਤੇ ਮੈਨੂੰ ਕਹਿੰਦਾ, ਮੈਨੂੰ ਇੱਕ ਕਹਿੰਦਾ ਤੁਮ ਟੀਵੀ पे आता है, मैं कहा हाँ जी, अच्छा ये भी ले लो। ਇੱਕ ਖਜੂਰ ਵੱਧ ਦਿੱਤੀ ਭਾਜੀ। ਲੋ ਜੀ ਗੱਲ ਇਹ ਆ ਕਿ ਆਪਾਂ ਕੱਲ ਨੂੰ ਨਾ ਉਹਨੂੰ ਨਾ ਪੁੱਛਾਂਗੇ, ਗੱਲਾਂ ਅਸੀਂ ਆਪਸ 'ਚ ਕਰਦੇ ਹੋਵਾਂਗੇ, ਉਹਨੂੰ ਬੁਲਾ ਲਾਂਗੇ, ਇਹਦਾ ਲਾਈਟਾਂ ਬਾਲਾਂਗੇ, ਕੈਮਰੇ ਲੁਕੋ ਕੇ ਲਾ ਦਾਂਗੇ ਤੇ ਐਵੇਂ ਨਾ ਰਫ ਜਿਹਾ ਆਵੇ, ਐਵੇਂ ਐਂ ਨੂੰ ਬਹਿ ਕੇ ਉਹ ਆਏ ਕਹਿਣਾ ਮੈਂ ਕੋਈ ਯਾਰ ਫਰੀ, ਤੈਨੂੰ ਪਤਾ ਕਿਸੇ ਗੱਲ ਦਾ ਹੁੰਦਾ ਨਹੀਂ ਗਾ, ਤੈਨੂੰ ਪਤਾ ਤੂੰ ਐਵੇਂ ਹੀ ਮਤਲਬ ਕਿ ਇਹ ਨਾ ਪਹਿਲੇ ਇੱਕ ਬਹਿਸ ਚੱਲ ਰਹੀ ਹੋਏਗੀ, ਉਹਨੇ ਵਿੱਚ ਆ ਕੇ ਨਾ ਐਂਟਰੀ ਪਾ ਲੈਣੀ, ਠੀਕ ਹੈ ਨਾ। ਤੇ ਫਿਰ ਤੁਸੀਂ ਨਾਜ਼ਰੀਨ ਬਾਅਦ 'ਚ ਤੁਸੀਂ ਮਜ਼ਾ ਲੈਣਾ, ਤੁਸੀਂ ਵੇਖਣਾ ਕਿ ਹੁੰਦਾ ਕੀ ਹੈ। ਉਹਨੇ ਐਵੇਂ ਕਹਿਣਾ ਧਰਮਿੰਦਰ ਕਮਾਲੀਏ ਦਾ ਸੀਗਾ ਯਾਰ ਚਤਰਾਲ ਹਾਊਸ ਵਾਲੇ ਨਹੀਂ, ਸ਼ਰਬਤ ਵਾਲੇ, ਰਾਜ ਬੱਬਰ ਇਹਨਾਂ ਦਾ ਮੁੰਡਾ ਹੈ। ਲੈ ਰਾਜ ਬੱਬਰ ਚਤਰਾਲ ਹਾਊਸ ਵਾਲੇ, ਜਿਹੜਾ ਮਾਈਕਲ ਜੈਕਸਨ ਆ ਪਿੱਛੋਂ ਪੱਟੀਆਂ ਦਾ ਵਾ। ਤੁਰਕੀ ਦੀ ਗੱਲ ਸੁਣਾਉਣ ਡਿਆ, ਤੈਨੂੰ ਪਤਾ ਕਹਿੰਦਾ ਇਸਰਾਈਲ ਨੂੰ ਕਿਹਨੇ ਟੱਕਰ ਦੇਣੀ ਹੈ, ਕਿਹਨੇ, ਉਹ ਆਪਣਾ ਜ਼ਰੂਰਤਗਾਨ। ਮੈਂ ਕਿਹਾ ਆਪਣਾ ਕਿਹੜਾ ਹੋਇਆ, ਆਪਣਾ ਹੀ ਆ ਕਹਿੰਦਾ। ਨਹੀਂ ਬੜਾ ਮਜ਼ੇਦਾਰ ਬੰਦਾ ਜਿਹੜਾ ਮੀਆਂ ਚੰਨੂ ਨਾ, ਉਹ ਹੁਣ ਬੀਵੀ ਚੰਨੂ ਹੋ ਗਿਆ। ਇੱਕ ਉਹਦੇ ਤੇ ਸ਼ੋਅ ਕਰਨਾ, ਇੱਕ ਆਪਾਂ ਉਸਤਾਦ ਜਵੇਦ ਤੇ ਸ਼ੋਅ ਕਰਨਾ। ਜੀ ਬਈ ਨਾਜ਼ਰੀਨ
ਤੁਸੀਂ ਕਹਿਣਾ ਵੀ ਐਂਡ ਹੋ ਗਿਆ ਯਾਰ। ਉਸਤਾਦ ਜੀ ਉਸਤਾਦ ਜਵੇਦ ਨੂੰ ਵੀ ਹਿੱਡਣ ਹੀ ਬਿਠਾਉਣਾ ਵਾ। ਉਸਤਾਦ ਜੀ ਉਹ ਵਾਕਿਆ ਇੱਕ ਵਾਰੀ ਦੱਸ ਦਿਓ ਉਸਤਾਦ ਜਵੇਦ ਦਾ। ਜਿਹੜਾ ਕਾਲੀ ਤੇ ਤੂੰ ਪਾਈ ਸੀ। ਨਹੀਂ ਨਹੀਂ, ਪੂਰੇ ਸ਼ੋਅ 'ਚ ਦੱਸਾਂਗਾ ਉਹ ਬੰਦੇ ਦੇ, ਉਹਦੇ ਵਾਕਿਆਤ ਐਵੇਂ ਨਹੀਂ ਮੁੱਕਣੇ, ਲੰਮੇ ਵਾਕਿਆਤ ਨੇ। ਹੁਣ ਮੁਸ਼ਾਇਰੇ ਦਾ ਕੀ ਕਰਨਾ ਕਰੀਏ ਨਾਜ਼ਰੀਨ, ਇਹ ਇੰਨਾ ਕਿ ਤੁਸੀਂ ਦੇਖੋ, ਅਗਲੀ ਵਾਰੀ ਨਾ ਇੱਥੇ ਹੀ ਅਸੀਂ ਹੁਣ ਮੁਸ਼ਾਇਰਾ ਕਰਦੇ, ਤੁਸੀਂ ਦੂਜੇ ਪ੍ਰੋਗਰਾਮ 'ਚ ਮੁਸ਼ਾਇਰਾ ਦੇਖਣਾ। ਚਲੋ।